व्यूअर्स वेलकम बैक ऑन प्रोग्राम। सो व्यूअर्स अखीरले सैगमेंट 'ਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ, ਅਮਰੀਕਾ ਤੇ ਯੂਰਪ ਵਿੱਚ ਨਸਲੀ ਨਫ਼ਰਤ ਦੀ ਰਾਜਨੀਤੀ ਕਰਨ ਵਾਲੀਆਂ ਧਿਰਾਂ ਦੀ ਅੱਜ ਕੱਲ੍ਹ ਚੜ੍ਹ ਮੱਚੀ ਹੋਈ ਹੈ। ਸੋ ਇਹ ਅਤ ਨਿੰਦਣਯੋਗ ਵਰਤਾਰਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਸ ਦੁਨੀਆ 'ਚ ਰਹਿੰਦੇ ਹਾਂ ਉਹ ਭਾਵੇਂ ਅਮਰੀਕਾ ਹੈ, ਵੈਸਟ ਹੈ ਜਾਂ ਜਿਹੜਾ ਖਿੱਤਾ ਜਿਸ ਨੂੰ ਆਰਟੀਫਿਸ਼ੀਅਲ ਯੂਨੀਅਨ ਭਾਰਤ ਦਾ ਨਾਂ ਦਿੱਤਾ ਗਿਆ, ਇੰਡੀਆ ਵੀ ਉਹਨੂੰ ਕਹਿੰਦੇ ਨੇ, ਅੰਗਰੇਜ਼ਾਂ ਨੇ ਇੰਡੀਆ ਵੀ ਕਿਹਾ, ਇਹ ਵੀ ਕਿੰਨਾ ਹੀ ਨਾਂ ਇਹ ਆਪਣੇ ਗਣਾਉਂਦੇ ਨੇ ਕਿ ਸਾਡੇ ਰਹੇ ਨੇ। ਹਾਲਾਂਕਿ ਕਦੇ ਵੀ ਇਸ ਕਿਸਮ ਦੀ ਆਰਟੀਫਿਸ਼ੀਅਲ ਯੂਨੀਅਨ ਵਾਲਾ ਮੁਲਕ ਕਦੇ ਵੀ ਪਹਿਲਾਂ ਨਹੀਂ ਰਿਹਾ ਇਤਿਹਾਸ ਦੀ ਹੋਂਦ। ਲੇਕਿਨ ਇੱਕ ਗੱਲ ਜਿਹੜੀ ਜਦੋਂ ਇਹ ਲਫ਼ਜ਼ ਤਾਂ ਪੋਲੀਟੀਕਲ ਸਾਇੰਸ ਵਾਲਿਆਂ ਨੇ ਬਣਾਏ, ਲੈਫਟ, ਰਾਈਟ, ਸੈਂਟਰ, ਪੋਲੀਟੀਕਲ, ਆਮ ਤਾਂ ਸੀ ਖੱਬੇ ਸੱਜੇ ਵਿਚਕਾਰ। ਸੋ ਜਿਹੜੇ ਖੱਬੇ ਵਾਲੇ ਨੇ ਉਹਨਾਂ ਨੂੰ ਟੂ ਲਿਬਰਲ ਕਿਹਾ ਜਾਂਦਾ ਹੈ ਕਿ ਜੀ ਵੀ ਇਹ ਜਿਹੜੇ ਖੱਬੇ ਪਾਸੇ ਕਿਸੇ ਵੀ ਇਸ਼ੂ ਦੇ ਉੱਤੇ ਉਦਾਰ ਨੀਤੀ ਜਿਹੜੀ ਹੈ, ਫਰਾਕ ਦਿਲੀ ਦੇ ਨਾਲ ਜਾਂ ਓਪਨ ਹਾਰਟ ਦੇ ਨਾਲ, ਐਕੋਮੋਡੇਟਿਵ ਨੇਚਰ ਦੇ ਨਾਲ ਤੁਸੀਂ ਕਿਸੇ ਇਸ਼ੂ ਨੂੰ, ਉਹਨੂੰ ਲੈਫਟ ਕਿਹਾ ਜਾਂਦਾ ਕਿ ਇਹ ਲੈਫਟ ਵਿੰਗਰ ਹੈ। ਰਾਈਟ ਜਿਹੜਾ ਹੈ ਉਹ ਜਿਹੜੇ ਬਹੁਤ ਕੰਜ਼ਰਵੇਟਿਵ ਵਿਚਾਰਧਾਰਾ, ਆਰਥੋਡਾਕਸ, ਪੁਰਾਤਨਤਾ, ਰਵਾਇਤ, ਉਸ ਸਾਰੇ ਨੂੰ ਲੈ ਕੇ ਚੱਲਣ ਵਾਲੇ ਔਰ ਜਿਹੜੇ ਕਲੋਜ਼ਡ ਹੋਣ ਰਿਲੇਟਿਵਲੀ। ਅਤੇ ਸੈਂਟਰ ਹੁੰਦਾ ਜਿਹੜਾ ਇਹਨਾਂ ਦੋਨਾਂ ਦੇ ਵਿਚਾਲੇ ਹੈ। ਕਈ ਵਾਰੀ ਹੁੰਦਾ ਕਿ ਵੀ ਇਹ ਲੈਫਟ ਆਫ ਦਾ ਸੈਂਟਰ ਲੈਫਟ ਹੈ ਜਾਂ ਸੈਂਟਰ ਰਾਈਟ ਹੈ। ਜਿਹੜਾ ਸੈਂਟਰ 'ਚ ਵੀ ਆ ਉਹਦਾ ਵੀ ਝੁਕਾਅ ਜਾਂ ਰਾਈਟ ਵੱਲ ਹੋਏਗਾ ਜਾਂ ਥੋੜ੍ਹਾ ਬਹੁਤ ਲੈਫਟ ਵੱਲ ਹੋਏਗਾ। ਅਮਰੀਕਾ 'ਚ ਅਕਸਰ ਇਹ ਹੁੰਦਾ ਰਿਹਾ ਕਿ ਵੀ ਭਾਵੇਂ ਹੁਣ ਜਿਹੜੀਆਂ ਦੋਨੋਂ ਪਾਰਟੀਆਂ ਨੇ, ਡੈਮੋਕ੍ਰੈਟਿਕ ਔਰ ਰਿਪਬਲਿਕਨ, ਇਹਨਾਂ ਦੀਆਂ ਨੀਤੀਆਂ ਤਾਂ ਟੂ ਪਾਰਟੀ ਸਿਸਟਮ ਹੈ। ਨੀਤੀ ਬੇਸ ਤਾਂ ਇਹੀ ਹੈ ਕਿ ਡੈਮੋਕ੍ਰੈਟਸ ਇਹ ਮੰਨਿਆ ਜਾਂਦਾ ਸੀ ਵੀ ਇਹ ਇਮੀਗ੍ਰੇਸ਼ਨ ਪ੍ਰਤੀ ਉਦਾਰ ਨੇ, ਦੂਸਰੀਆਂ ਪਾਲਿਸੀਜ਼, ਵੈਲਫੇਅਰ ਸਟੇਟ ਵੱਲ ਜਾਣ ਦਾ, ਲੋਕਾਂ ਦੇ ਹੱਕ, ਮਜ਼ਦੂਰ, ਮਿਹਨਤਕਸ਼, ਦੂਜੇ ਤੀਜੇ। ਅਤੇ ਰਿਪਬਲਿਕਨ ਜਿਹੜੇ ਨੇ ਅਕਸਰ ਦੂਸਰੇ ਪਾਸੇ ਕਿ ਵੀ ਜਿਹੜੇ ਅਮੀਰ ਲੋਕ ਨੇ, ਵੱਡੇ ਵੱਡੇ ਇਨਵੈਸਟਰ ਨੇ, ਕੈਪੀਟਲਿਸਟ ਨੇ, ਟੈਕਸ ਵੀ ਦਿੰਦੇ ਨੇ। ਬਹੁਤ ਵਾਰੀ ਇਕੋਨਮੀ ਚੱਲਦੀ ਵੀ ਉਹਨਾਂ ਦੇ ਟੈਕਸ ਨਾਲ ਹੈ। ਵੀ ਉਹਨਾਂ ਦੀ ਜਿਹੜੀ ਹੈ ਚੜ੍ਹਤ ਹੋਣਾ, ਭਾਵੇਂ ਦੋਨਾਂ 'ਚੋਂ ਕੋਈ ਵੀ ਬਣਦਾ, ਜਦੋਂ ਅਮਰੀਕਨ ਪ੍ਰੈਜ਼ੀਡੈਂਟ ਬਣ ਜਾਂਦਾ ਹੈ ਉਹਦੇ ਲਈ ਹੁੰਦਾ ਕਿ ਉਹ ਰਿਪਰੈਜ਼ੈਂਟ ਹੁਣ ਅਮਰੀਕਾ ਨੂੰ ਕਰਦਾ। ਉਹ ਬਹੁਤ ਵਾਰ ਜਿਹੜੇ ਬਹੁਤ ਲਿਬਰਲ ਜਾਂ ਬਹੁਤ ਕੰਜ਼ਰਵੇਟਿਵ ਜਿਨ੍ਹਾਂ ਦੇ ਇਮੇਜ ਸੀ ਐਜ਼ ਏ ਪ੍ਰੈਜ਼ੀਡੈਂਟ, ਉਹ ਟੁਗੈਦਰਨੈਸ ਦੇ ਨਾਲ ਤੁਰਦੇ ਨੇ। ਇਵੇਂ ਹੀ ਇੰਗਲੈਂਡ ਦੇ ਵਿੱਚ ਲੇਬਰ ਔਰ ਕੰਜ਼ਰਵੇਟਿਵ ਪਾਰਟੀ, ਕੈਨੇਡਾ ਦੇ ਵਿੱਚ ਅਸੀਂ ਲਿਬਰਲ ਔਰ ਅਗੇਨ ਟੋਰੀ ਜਾਂ ਕੰਜ਼ਰਵੇਟਿਵ, ਯੂਕੇ 'ਚ ਉਹਨੂੰ ਟੋਰੀ ਪਾਰਟੀ ਵੀ ਕਹਿੰਦੇ ਨੇ। ਹੁਣ ਜਿਹੜਾ ਅਸੀਂ ਵਰਤਾਰਾ ਦੇਖ ਰਹੇ ਹਾਂ, ਜਿਸ ਲੈਵਲ ਦਾ ਰੁਝਾਨ ਇਕੱਲਾ ਅਮਰੀਕਾ ਜਾਂ ਯੂਰਪ 'ਚ ਹੀ ਨਹੀਂ, ਜੇ ਅਸੀਂ ਇੰਡੀਆ 'ਚ ਵੀ ਦੇਖੀਏ, ਭਾਵੇਂ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਵੀ ਕਾਂਗਰਸ ਰੂਲ ਦੇ ਪੀਰੀਅਡ 'ਚ, ਜਿੱਥੇ ਹੁਣ ਕਿਉਂਕਿ ਇੰਡੀਆ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੁਲਕ ਹੈ। ਪਰ ਕਿਵੇਂ 2014 'ਚ ਜਿਨ੍ਹਾਂ ਦੇ ਕੋਲ ਮੋਦੀ ਦੇ ਥੱਲੇ ਪਾਵਰ ਆਈ, ਹਾਲਾਂ ਉਸ ਤੋਂ ਪਹਿਲਾਂ ਬੀਜੇਪੀ ਦੀ ਹਕੂਮਤ ਤਾਂ ਬਣੀ ਕੋਲੀਸ਼ਨ ਗੌਰਮੈਂਟਾਂ ਸੀ। ਵਾਜਪਾਈ ਇੱਕ ਵਾਰੀ 13 ਦਿਨ, ਇੱਕ ਵਾਰੀ 13 ਮਹੀਨੇ, ਇੱਕ ਵਾਰੀ 5 ਸਾਲ ਵੀ ਉਹਨੇ ਪੂਰੇ ਕੀਤੇ। ਇਹ ਨਹੀਂ ਹੈ ਵੀ ਬੀਜੇਪੀ ਪਹਿਲੀ ਵਾਰ ਪਾਵਰ 'ਚ ਆਈ। ਪਰ ਜਦੋਂ ਅਸੀਂ 2014 ਤੋਂ ਦੇਖਦੇ ਹਾਂ, ਜਦੋਂ ਕਿ ਇਹ ਪਾਵਰ 'ਚ ਆਉਂਦਾ ਹੈ, ਔਰ ਅੱਜ ਅਸੀਂ 11 ਸਾਲ ਬਾਅਦ ਜੇ ਗੱਲ ਕਰੀਏ ਅਤੇ ਭਾਰਤ ਦੇ ਵਿੱਚ 20 ਕਰੋੜ ਦੇ ਕਰੀਬ ਮੁਸਲਮਾਨਾਂ ਦਾ ਤਾਂ ਵਜੂਦ ਹੀ ਖਤਮ ਕਰ ਦਿੱਤਾ ਗਿਆ। ਉਹਨਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਬਣਾ ਦਿੱਤਾ ਗਿਆ। ਲਿੰਚਿੰਗ, ਹਿੰਸਾ, ਜਿਹਨੂੰ ਮਰਜ਼ੀ ਇਸ਼ੂ ਨੂੰ ਤੁਸੀਂ ਧਰਮ ਦੇ ਨਾਲ ਜੋੜ ਦਿਓ, ਮੁਸਲਮਾਨਾਂ ਨਾਲ ਜੋੜ ਦਿਓ। ਸਿੱਖਾਂ ਦਾ ਹਸ਼ਰ ਜੋ ਕੀਤਾ ਜਾ ਰਿਹਾ, ਜੋ ਪੰਜਾਬ ਅੱਜ ਹੜਾਇਆ ਹੋਇਆ ਹੜ੍ਹ ਦੇ ਵਿੱਚ ਹੈ। ਕਸ਼ਮੀਰ ਦਾ ਤਾਂ ਸੂਬੇ ਦਾ ਰੁਤਬਾ ਹੀ ਗਾਇਬ ਕਰ ਦਿੱਤਾ। ਈਸਾਈਆਂ ਦੇ ਨਾਲ ਕਿਵੇਂ ਉਹ ਜਿਹੜੇ ਹਿੰਦੂ ਤੋਂ ਵੀ ਵਿਜੀਲਾਂਟੇ ਗਰੁੱਪ ਨੇ, ਉਹ ਜਿਹੜੀਆਂ ਈਸਾਈ ਸਟੇਟਾਂ ਔਰ ਦੂਸਰੇ, ਮਨੀਪੁਰ ਦੇ ਵਿੱਚ ਅੱਜ ਵੀ ਹਾਲਾਂ 2 ਦਿਨ ਪਹਿਲਾਂ ਉੱਥੋਂ ਮੋਦੀ ਹੋ ਕੇ ਗਿਆ, ਉੱਥੇ ਫਿਰ ਵਾਇਲੈਂਸ ਹੈ ਕਿਉਂਕਿ ਉਹਨਾਂ ਨੂੰ ਪਤਾ 2 ਸਾਲ ਬਾਅਦ ਉੱਥੇ ਗਿਆ। ਉੱਥੇ ਬਿਲਕੁਲ ਜਿਹੜੇ ਕ੍ਰਿਸਚਨ ਮਜ਼ਹਬ ਨੂੰ ਮੰਨਣ ਵਾਲੇ ਨੇ, ਜਿਹੜਾ ਕੁੱਕੀ ਟਰਾਈਬ ਹੈ, ਉਹਦਾ ਬੁਰਾ ਹਾਲ ਕੀਤਾ ਹੋਇਆ ਉਹਨਾਂ ਦਾ। ਹੁਣ ਇਹ ਸਾਰੀ ਜਿਹੜੀ ਨਫ਼ਰਤ ਹੈ ਔਰ ਉਹਨਾਂ ਦੀ ਪੋਲੀਟਿਕਸ ਸੀ, ਕਿਉਂਕਿ ਜਿਹੜੀ ਬੀਜੇਪੀ ਜਾਂ RSS ਐਕਸਟ੍ਰੀਮ ਰਾਈਟ ਵਿੰਗ ਹੈ, ਹਿੰਦੁਸਤਾਨ ਨਾਜ਼ੀ ਤਰਜ਼ ਦੀ ਲਾਈਨ ਜਿਹੜੀ ਹੈ। ਨਤੀਜੇ ਦੇ ਤੌਰ 'ਤੇ ਇਸ ਸਾਰਿਆਂ ਨੂੰ ਹੁਣ ਅਜੇ 2 ਦਿਨ ਪਹਿਲਾਂ
ਮਨੀਪੁਰ ਹੋ ਕੇ ਆਇਆ, ਮੋਦੀ ਕਹੇ ਜੀ ਮੈਂ ਇੰਨੇ 1000 ਕਰੋੜ ਦਾ ਪੈਕੇਜ, 에ਅਰਪੋਰਟ ਬਣੇਗਾ, ਫਲਾਣਾ ਬਣੇਗਾ। ਉਹ ਛੋਟੀ ਜਿਹੀ ਬੱਚੀ ਨੂੰ ਦੇਖ ਕੇ ਜੀ ਮੋਦੀ ਜੀ ਵੀ ਰੋ ਰਹੇ ਇਹਨਾਂ ਦੀ। ਸਭ ਐਸਾ ਨਟੰਕੀ ਬੰਦਾ ਹੈ, ਐਸੇ ਡਰਾਮੇਬਾਜ਼। ਹੁਣ ਉਹ ਅਸਾਮ ਹੈ ਨਹੀਂ, ਔਰ ਉਹਦੇ 'ਚੋਂ ਇਹ ਕਹਿ ਰਿਹਾ ਹੈ PM Modi alleges plot to change mix of border population. In Assam, he says the conspiracy is a grave threat to national security, necessitating a demography mission across the country. ਉਹਨੇ ਕਿਹਾ ਜੀ ਇਹ ਬੜੀ ਨੀਤੀ ਤਹਿਤ ਹੋ ਰਿਹਾ ਕਿ ਬਾਰਡਰ ਪੋਪੂਲੇਸ਼ਨ ਜਿਹੜੀ ਮੁਸਲਮਾਨ ਨੇ ਬੰਗਾਲੀ, ਇੱਕ ਡੈਲੀਬਰੇਟ ਪਾਲਿਸੀ ਰਾਹੀਂ ਜਿਹੜਾ ਆ ਰਹੇ ਨੇ, ਔਰ ਇਹ ਅਸੀਂ ਚੈੱਕ ਕਰਨਾ ਹੈ ਬੰਗਾਲੀਆਂ ਦੇ ਖਿਲਾਫ। ਔਰ ਈਵਨ ਬੰਗਾਲ 'ਚ ਬਹੁਤ ਗੁੱਸਾ ਹੈ, ਜਿਹੜੀ ਮਰਜ਼ੀ ਕਾਲਨੀ ਛਾਪੇ ਮਾਰ ਰਹੇ ਨੇ ਜੀ ਇਲੀਗਲ ਬੰਗਲਾਦੇਸ਼ੀ। ਉਹ ਜਿਹੜੇ ਬੰਗਲਾਦੇਸ਼ ਦੇ ਉਹ ਹੈ ਵੀ ਨਹੀਂ, ਬੰਗਾਲੀ ਮੁਸਲਮਾਨ ਨੇ, ਹਿੰਦੂ, ਉਹਨਾਂ ਨੂੰ ਵੀ ਹਰਾਸ ਕਰ ਰਹੇ ਨੇ। ਸੋ ਭਾਰਤ ਦੇ ਪਹਿਲਾਂ ਉਹਨਾਂ ਨੇ CAA ਦੇ ਥੱਲੇ ਕਹਿ ਕੇ ਜੀ ਅਫਗਾਨਿਸਤਾਨ ਔਰ ਦੂਜੇ ਤੋਂ ਆਉਣ ਵਾਲੇ ਜਿਹੜੇ ਨੇ ਉਹ ਹਿੰਦੂ ਜਾਂ ਸਿੱਖ ਜਾਂ ਬੌਧੀ, ਉਹਨਾਂ ਨੂੰ ਅਸੀਂ ਦਿਆਂਗੇ ਅਸਾਈਲਮ ਜਾਂ ਉਹਨਾਂ ਨੂੰ ਸਿਟੀਜ਼ਨਸ਼ਿਪ ਐਟ ਟਾਈਮ ਆਫ ਆਵਰ ਓਨ ਵਿਲ, ਬਾਕੀਆਂ ਨੂੰ ਨਹੀਂ। ਸੋ ਮਤਲਬ ਇਹ ਹੈ। ਔਰ ਜੋ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਜਿਹੜੇ ਵਿਚਾਰੇ ਕੋਈ ਜੰਮੂ ਜਾਂ ਕਿਤੇ ਕਿਤੇ ਸੈਟਲ ਹੋ, ਉੱਥੇ ਛਾਪੇ ਮਾਰ ਕੇ ਉਹਨਾਂ ਨੂੰ ਕਰ ਰਹੇ ਨੇ। ਹੁਣ ਜਦੋਂ ਅਸੀਂ ਅਮਰੀਕਾ ਦੇ ਵਿੱਚ ਇਲੀਗਲ ਇਮੀਗ੍ਰੈਂਟਸ ਨੂੰ ਹੰਟ ਕਰਨ ਵਾਲੇ ਆਈਸ ਦੇ ਜਾਂ ਦੂਜੇ ਐਕਸ਼ਨ ਦੇਖਦੇ ਹਾਂ, ਪਹਿਲਾਂ ਭਾਰਤ ਵੱਲ ਦੇਖੀਏ ਕਿ ਉੱਥੇ ਐਕਸਟ੍ਰੀਮ ਰਾਈਟ ਵਿੰਗਰ ਨੇ ਹੇਟ ਨੂੰ ਕਿਸ ਲੈਵਲ ਤੱਕ ਲਿਆਂਦਾ, ਵਿਦਨ ਮਾਈਨੋਰਿਟੀਜ਼ ਨਾਲ ਕਿੰਨੀ ਨਫ਼ਰਤ ਹੈ। ਤੇ ਉਹ ਬੰਗਲਾਦੇਸ਼ੀ ਹੋਣ, ਉਹ ਰੋਹਿੰਗਿਆ ਮਿਆਂਮਾਰ ਦੇ ਹੋਣ, ਔਰ ਦੂਜੇ ਹੋਣ, ਉਹਨਾਂ ਨੂੰ ਕਿਵੇਂ ਔਰ ਕਿੰਨੇ ਹਜ਼ਾਰ ਲੋਕ ਅਸਾਮ ਦੀਆਂ ਜਿਹੜੇ ਨੇ ਉਹ ਡਿਟੈਂਸ਼ਨ ਸੈਂਟਰਾਂ 'ਚ ਨੇ ਬੰਦ, ਉਹਨਾਂ ਦੀ ਤਾਂ ਖਬਰਾਂ ਹੀ ਨਹੀਂ ਨਿਕਲਣ ਦਿੰਦੇ ਹੈ। ਹੁਣ ਉਹ ਹੇਟਰੇਡ ਜਿਹੜੀ ਉੱਥੇ ਵੀ ਰਾਈਟ ਵਿੰਗਰ BJP ਹਿੰਦੂਤਵੀ ਪਾਰਟੀ, ਅਮਰੀਕਾ ਦੇ ਵਿੱਚ ਵੀ। ਹਾਲਾਂਕਿ ਹੁਣ ਚਾਰਲੀ ਉਹਦਾ ਜਿਹੜਾ ਮਰਡਰ ਹੁੰਦਾ 31 ਸਾਲਾਂ ਦੇ ਮਾਰਨ ਵਾਲਾ 22 ਸਾਲਾ ਗੋਰਾ ਹੀ ਹੈ ਯੂਟਾ ਦਾ, ਚਾਰਲੀ ਕਿਰਕਸ। ਔਰ ਮੈਂ ਜਿਵੇਂ ਅੱਗੇ ਵੀ ਕਿਹਾ ਸੀ ਵੀ ਮੈਨੂੰ ਇਹ ਫੀਅਰ ਸੀ ਕਿ ਕੋਈ ਮੁਸਲਮਾਨ ਨਾ ਹੋਏ, ਕੋਈ ਹੋਰ ਇਮੀਗ੍ਰੈਂਟ ਨਾ ਨਿਕਲ ਆਏ, ਕੋਈ ਨੌਨ ਵਾਈਟ ਨਾ ਹੋਏ। ਔਰ ਇਹਦੇ ਬਾਵਜੂਦ ਤੁਸੀਂ ਦੇਖੋਗੇ ਕਿ ਇਹਨਾਂ ਨੇ ਹੋਰ ਕੁਝ ਨਹੀਂ, ਉਹਨਾਂ ਨੇ ਕਿਹਾ ਜੀ ਜਿਹਨੇ ਚਾਰਲੀ ਕਿਰਕ ਦੇ ਮਾਮਲੇ 'ਚ ਕੋਈ ਨਾ ਪੱਖੀ ਟਵੀਟ ਕੀਤਾ ਜਾਂ ਉਹਨਾਂ ਨੂੰ ਸਸਪੈਂਡ ਕਰੋ, ਨੌਕਰੀਆਂ 'ਚੋਂ ਕੱਢੋ, ਜੇ ਬਾਹਰਾਂ ਦਾ ਉਹਨਾਂ ਦੇ ਸੋਸ਼ਲ ਅਕਾਊਂਟ ਦੇਖੋ ਕੀ ਆ, ਬਾਹਰ ਕੱਢੋ। ਮਤਲਬ ਜਿਸ ਮੁਲਕ 'ਚ ਫਸਟ ਅਮੈਂਡਮੈਂਟ ਨੇ ਤੁਹਾਨੂੰ ਰਾਈਟ ਦਿੱਤਾ ਹੋਏ, ਉੱਥੇ ਤੁਸੀਂ ਨਫ਼ਰਤ ਦਾ ਪ੍ਰਚਾਰ ਕਰ ਸਕਦੇ ਹੋ ਇੱਕ ਲਾਈਨ ਵਾਲੇ, ਇੱਕ ਬਹਾਨਾ ਬਣਾ ਕੇ। ਹੁਣ ਉਹ ਟੈਕਸਾਸ ਦੇ ਵਿੱਚ ਕਿਸੇ ਜਿਹੜਾ ਕਰਨਾਟਕਾ ਦਾ ਹਿੰਦੂ ਸੀ, ਉਹਦੇ ਜਿਹੜਾ ਹੋਟਲ ਦਾ ਮੈਨੇਜਰ ਸੀ, ਉਹਦੇ ਨਾਲ ਝਗੜਾ ਹੋਇਆ ਕਿਸੇ ਕਿਊਬਨ ਜਿਹੜਾ ਕੰਮ ਕਰਦਾ ਸੀ, ਉਹਦਾ ਵਰਕਰ ਇਲੀਗਲ ਸੀ, ਉਹਨੇ ਉਹਦਾ ਸਿਰ ਵੱਢਤਾ। ਹੁਣ ਇਸ ਨੂੰ ਆਧਾਰ ਬਣਾ ਕੇ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਟਵੀਟ ਕੀਤਾ, ਔਰ ਉਹਨਾਂ ਨੇ ਕਿਹਾ ਟਰੰਪ ਬਲੇਮਸ ਬਾਈਡਨਸ ਇਮੀਗ੍ਰੇਸ਼ਨ ਪਾਲਿਸੀ ਫॉर ਇੰਡੀਅਨ origin ਮੋਟਲ ਮੈਨੇਜਰਸ ਮਰਡਰ। ਲੜਾਈ ਹੁੰਦੀ ਹੈ, ਜਿਹੜੇ ਸਿਟੀਜ਼ਨ ਲੜ ਪੈਣ ਆਪਸ 'ਚ, ਉਹ ਨਹੀਂ ਵਾਇਲੈਂਸ ਕਰਦੇ। ਪਰ ਜਦੋਂ ਤੁਸੀਂ ਇੱਕ ਮਾਹੌਲ ਸਿਰਜਣਾ, ਹੁਣ ਚਾਰਲੀ ਕਿਰਕਸ ਦੇ ਉਹ ਸਾਰੀ ਥਾਂ ਤੇ ਉਹਨੂੰ ਲੈ ਕੇ ਇਸ ਕਿਸਮ ਦਾ ਇੱਕ ਨਫ਼ਰਤ ਦਾ ਪ੍ਰਚਾਰ ਚੱਲ ਰਿਹਾ। ਔਰ ਜੇ ਤੁਸੀਂ ਆਈਸ ਦਾ ਦੇਖੋ, ਉਹਨਾਂ ਦਾ ਹਾਲ ਇਹ ਹੈ ਕਿ ਭਾਈ ਉਹਨਾਂ ਨੇ ਹੁਣ ਐਲ ਸਬਰਾਂਟੇ 'ਚ ਇੱਕ ਜਿਹੜੀ 30 ਸਾਲ ਤੋਂ ਰਹਿ ਰਹੀ ਸਿੱਖ ਮਾਤਾ ਹਰਜੀਤ ਕੌਰ ਉਹਨਾਂ ਦਾ ਨਾਂ ਹੈ, US immigration authorities detain 73 years old Sikh woman in California. Family calls for her release. ਉਹ ਕਿਤੇ ਦਵਾਈ ਲੈਣ ਗਈ ਕਿ ਉਹਨੂੰ ਚੁੱਕ ਲਿਆ। ਹੁਣ ਉਹ ਵਿਚਾਰੀ ਨੂੰ ਨਾ ਕੋਈ ਹੋਰ ਆਏ ਨਾ ਉਹਨੂੰ ਪਤਾ, ਔਰ ਉੱਥੇ ਹੁਣ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਹੈ, ਕਾਂਗਰਸਮੈਨ ਵੀ ਇਨਵੋਲਵ ਹੈ, ਦੂਜਾ ਵੀ ਉਹਨੂੰ ਪਤਾ ਹੀ ਨਹੀਂ ਹੈ ਵੀ ਉਹਨੂੰ ਵਿਚਾਰੀ ਨੂੰ ਕਿੱਥੇ ਲੈ ਗਏ ਨੇ। ਔਰ ਦੂਸਰਾ ਮਤਲਬ ਹੁਣ ਇਹ ਤਾਂ ਕਿਉਂਕਿ ਹੁਣ ਇਹ ਸਾਡੀ ਕਮਿਊਨਿਟੀ ਨਾਲ ਹੋਇਆ, ਸਾਨੂੰ ਲੱਗਾ ਅਦਰਵਾਈਜ਼ ਤਾਂ ਹੁੰਦਾ ਸੀ ਜੀ ਕਿਊਬਨ ਹੈ, ਇਕੁਆਡੋਰ ਹੈ ਤੇ ਫਲਾਣਾ ਹੈ ਤੇ ਟਿਪਕਾ ਹੈ। ਹੁਣ ਇਹ ਨਫ਼ਰਤ ਕਿਸ ਹੱਦ ਤੱਕ ਯੂਰਪ ਦੇ ਵਿੱਚ ਹੈ, UK ਦੇ ਵਿੱਚ ਅੱਜ ਤੋਂ 4-5 ਦਿਨ ਪਹਿਲਾਂ ਇੱਕ ਸਿੱਖ ਬੀਬੀ ਜਿਹੜੀ 30 ਸਾਲਾ ਸਵੇਰੇ ਆਪਣੇ ਕੰਮ ਤੇ ਜਾ ਰਹੇ ਸੀ 8-8:30 ਵਜੇ, ਉਹਨੂੰ ਸੜਕ ਤੋਂ ਪਾਸੇ ਲਿਜਾ ਕੇ ਝਾੜੀਆਂ 'ਚ 2 ਗੋਰਿਆਂ ਨੇ ਉਹਦੇ ਨਾਲ ਜ਼ਬਰ ਜਨਾਹ ਕੀਤਾ। ਉਹਨੂੰ ਇਹ ਤਾਨਾ ਉਹਨੂੰ ਕਿਹਾ ਵੀ ਤੁਸੀਂ ਇੱਥੇ ਕੀ ਕਰ ਰਹੇ ਹੋ, ਤੁਸੀਂ ਸਾਡੇ ਮੁਲਕ 'ਚੋਂ ਨਿਕਲੋ। ਹਾਲਾਂਕਿ ਇੱਕ ਨੂੰ ਫੜਿਆ ਪੁਲਿਸ। ਇਸ ਨੇ ਸਿੱਖ ਕੌਮ ਦੇ ਵਿੱਚ, ਔਰ ਇਹ ਘਟਨਾ ਓਲਡਬਰੀ ਦੇ ਵਿੱਚ ਹੋਈ ਕਿ ਸਿੱਖ ਵੂਮਨਸ ਰੇਪ ਇਨ UK's ਓਲਡਬਰੀ, one of the 2 accused arrested, ਔਰ ਇਹ ਇੱਕ ਨੂੰ ਫੜਿਆ। ਲੇਕਿਨ ਇਹ ਪਹਿਲੀ ਵਾਰ ਇਸ ਲੈਵਲ ਦੇ ਉੱਤੇ ਜਿਹੜਾ ਹੋਇਆ, ਸਿੱਖ ਵੀ ਬਾਹਰ ਨਿਕਲੇ ਨੇ
ਪੁਲਿਸ ਨੇ ਵੀ ਮੁਸਤੈਦੀ ਦਾ ਜਾਂ ਦੂਜਾ ਇਜ਼ਹਾਰ ਕੀਤਾ ਪਰ ਇਹ ਵਾਕਿਆ ਉਸ ਨਫ਼ਰਤ ਚੋਂ ਹੀ ਪੈਦਾ ਹੋਏ ਨੇ ਜਿਹਦੇ ਥੱਲੇ ਹੁਣ ਅਸੀਂ ਇਸ ਕਿਸਮ ਦੇ ਜਿਹੜੇ ਨੇ ਵਾਕਿਆ ਹੋਰ ਵੀ ਦੇਖ ਸਕਾਂਗੇ। ਔਰ ਕੱਲ ਲੰਡਨ ਦੇ ਵਿੱਚ ਐਂਟਾਈ ਇਮੀਗ੍ਰੈਂਟ ਪ੍ਰੋਟੈਸਟ ਹੋਇਆ, 1.5 ਲੱਖ ਲੋਕ ਉਹਦੇ ਸ਼ਾਮਲ ਹੋਏ। ਹੁਣ ਜਿਹੜੇ ਈਵਨ ਇੱਥੇ ਨੇ ਅਮਰੀਕਾ 'ਚ, ਉਹ ਕਹਿਣਗੇ ਦੇਖੋ ਲੰਡਨ ਜਿਹੜਾ ਹੈ ਹੀ ਗੋਰਿਆਂ ਦਾ ਸ਼ਹਿਰ ਸੀ, ਅੱਜ ਗੋਰਿਆਂ ਦੀ ਆਬਾਦੀ ਉੱਥੇ ਹੁਣ 29% ਰਹਿ ਗਈ, ਜਿਹੜੀ ਹੈ ਉਹ 71% ਜਿਹੜੇ ਨੇ ਉਹ ਨਾਨ ਵਾਈਟ ਨੇ। ਹੁਣ ਉੱਥੇ ਸਾਰੇ ਔਰ ਜਿਹੜੇ ਉਹਨਾਂ ਨੇ ਝੰਡੇ ਫੜੇ ਹੋਏ ਨੇ, ਨਾਅਰੇ ਲੱਗ ਰਹੇ ਨੇ, ਉਹ ਕਰੂਸੇਡਸ ਦੇ ਲੱਗ ਰਹੇ ਨੇ ਵੀ ਜਿਵੇਂ ਕਰੂਸੇਡਸ ਇੱਥੋਂ ਗਈਆਂ ਸੀ, ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਿਆਦਾ ਨਫ਼ਰਤ ਹੈ ਕਿ ਜੀ ਇਹ ਇੱਥੇ ਆ ਗਏ ਨੇ, ਆਪਣਾ ਸ਼ਰ੍ਹਾ ਮੰਗਦੇ ਨੇ ਆਪਣਾ। ਇਸ ਵੇਲੇ ਇੱਕ ਹੇਟ ਵੇਵ ਅਮਰੀਕਾ ਦੀ ਅਸੀਂ ਗੱਲ ਕੀਤੀ, ਯੂਰਪ ਦੇ ਵਿੱਚ UK, ਇਟਲੀ, ਫਰਾਂਸ, ਤੁਸੀਂ ਦੇਖੋਗੇ ਕਿ ਇਹਨਾਂ ਮੁਲਕਾਂ 'ਚ ਜਿਹੜੀਆਂ ਨਫ਼ਰਤ ਵਾਲੀ ਐਕਸਟ੍ਰੀਮ ਰਾਈਟ ਵਿੰਗਰ ਨੇ ਉਹ ਜਿੱਤ ਰਹੀਆਂ ਨੇ ਤਰ੍ਹਾਂ, ਉਹਨਾਂ ਦੀਆਂ ਜਿਹੜੀਆਂ ਸੀਟਾਂ ਵੱਧ ਰਹੀਆਂ ਨੇ। ਸੋ ਇਹ ਇੱਕ ਬੜਾ ਖਤਰਨਾਕ ਰੁਝਾਨ ਹੈ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਵੀ ਫਰੀडम ਆਫ ਐਕਸਪ੍ਰੈਸ਼ਨ ਇੱਕ ਬਹੁਤ ਚੰਗੀ ਗੱਲ ਹੈ, ਪਰ ਜਦੋਂ ਫਰੀडम ਆਫ ਐਕਸਪ੍ਰੈਸ਼ਨ ਦਾ ਇਸਤੇਮਾਲ ਨਫ਼ਰਤ ਲਈ ਹੁੰਦਾ ਹੈ, ਹੁਣ ਭਾਰਤ ਦੇ ਵਿੱਚ ਇਹ ਹੈ ਕਿ ਵੀ ਤੁਸੀਂ ਉਹ ਜਿਹੜੇ ਹਿੰਦੂ ਤਵੀ ਨੇ ਉਹਨਾਂ ਦੇ ਟਵੀਟ ਵੀ ਖੁੱਲੇ, ਦੂਜੇ ਵੀ ਮਾਰ ਦੋ ਇਹਨੂੰ ਕੋ ਗੋਲੀ ਮਾਰੋ, ਸਾਲੋਂ ਕੋ ਦੇਸ਼ ਕੇ ਗਦਾਰੋਂ, ਉਹ ਕੋਈ ਹੇਠ ਥੱਲੇ ਨਹੀਂ ਆਉਂਦਾ। ਤੁਸੀਂ ਇੱਕ ਟਵੀਟ ਲਿਖਿਆ ਨਹੀਂ ਜਾਂ ਫਾਰਵਰਡ ਕੀਤਾ ਨਹੀਂ, ਤੁਹਾਡੇ ਘਰ 'ਚ ਛਾਪਾ ਕੇ ਜੀ ਸਾਈਬਰ ਪੁਲਿਸ ਆ ਗਈ ਹੈ ਤਾਂ ਦੂਜਾ ਹੋ ਗਿਆ। ਸੋ ਇਹ ਜਿਹੜੀ ਨਫ਼ਰਤ ਦੀ ਲਾਈਨ ਹੈ ਔਰ ਇਹ ਜਿਹੜਾ ਐਕਸਟ੍ਰੀਮ ਰਾਈਟ ਵਿੰਗਰਸ ਹੈ, ਇਹ ਕੁੱਲ ਇਨਸਾਨੀਅਤ ਲਈ ਗੱਲ ਅਸੀਂ ਕਿਸੇ ਇੱਕ ਰੇਸ ਜਾਂ ਦੂਜੇ ਦੇ ਨਹੀਂ ਕਰਦੇ। ਇਹ ਵੀ ਇੱਕ ਜਿਹੜੀ ਹੈ ਮਾਣ ਵਾਲੀ ਗੱਲ ਹੈ ਕਿ ਜੇ ਵਾਈਟ ਸੁਪਰਾਮੈਸਿਸਟ ਨੂੰ ਚੈਲੰਜ ਕਰਦੇ ਰਹੇ ਆਪਣੇ ਜਾਂ ਦੂਜੇ ਲੋਕ ਤਾਂ ਡਰ ਜਾਂਦੇ ਨੇ, ਉਹ ਤਾਂ ਕਹਿੰਦੇ ਜੀ ਆਪਣੇ ਕੰਮ ਨਾਲ ਕੰਮ ਰੱਖੋ, ਉਹਨਾਂ ਨੂੰ ਗੋਰੇ ਹੀ ਕਰਦੇ ਨੇ ਚੈਲੰਜ। ਇਹ ਇੱਕ ਬਿਊਟੀ ਹੈ ਸਿਸਟਮ ਦੀ, ਇੱਥੇ ਵੀ ਉੱਥੇ ਵੀ। ਔਰ UK ਦੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਵੀ ਸਾਡਾ ਮੁਲਕ ਡਾਈਵਰਸਿਟੀ ਵਾਲਾ ਹੈ, ਅਸੀਂ ਉਹਦੀਆਂ ਕੋਰ ਵੈਲਿਊਜ਼ ਨੂੰ ਡਿਫੈਂਡ ਕਰਾਂਗੇ। ਪਰ ਇਹ ਸਾਰਾ ਸੁਸਾਇਟੀ ਦੇ ਵਿੱਚ ਇੱਕ ਨਫ਼ਰਤ, ਡਰ, ਖੌਫ ਦਾ ਮਾਹੌਲ ਵੀ ਬਣਾ ਰਿਹਾ ਔਰ ਸਾਨੂੰ ਇਸ ਦੇ ਉੱਤੇ ਖਬਰਦਾਰ ਹੋਣਾ ਚਾਹੀਦਾ। ਸਿਰਫ ਉਹ ਦਿਹਾੜੀਆਂ ਕਰਨ ਤਾਂ ਹੀ ਨਹੀਂ ਹੋਣਾ ਚਾਹੀਦਾ ਜਿਹੜੇ ਸਾਡੇ ਬਹੁਤ ਸਾਰਿਆਂ ਨੂੰ ਲੱਗਦਾ ਜਿੱਥੇ ਇਸ ਕਿਸਮ ਦੀਆਂ ਤਾਕਤਾਂ ਨੂੰ ਅਪੋਜ਼ ਕਰਨ ਵਾਲੀਆਂ ਰੈਲੀਜ਼ ਹੁੰਦੀਆਂ ਨੇ ਜਾਂ ਕੋਈ ਇਕੱਠ ਹੁੰਦੇ ਨੇ ਜਾਂ ਡਿਸਕਸ਼ਨਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ। ਇਹ ਨਹੀਂ ਹੈ ਵੀ ਤੁਸੀਂ ਲਿਬਰਟੀ ਦੇ ਫਰੂਟ ਤਾਂ ਇੰਜੋਏ ਕਰ ਰਹੇ ਹੋ, ਲੇਕਿਨ ਜਦੋਂ ਹੁਣ ਚੈਲੰਜ ਆਏ ਤਾਂ ਫਿਰ ਉਦੋਂ ਤੁਹਾਨੂੰ ਆਪਣੇ ਡਾਲਰ ਨਜ਼ਰ ਆ ਰਹੇ ਹੋਣ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਹਨ ਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ ਔਰ ਨਿਹੰਗ ਸਿੰਘ ਜੀ, ਸੁਖਜੀਵਨ ਬੱਚੂ ਜੀ, ਜੀ ਸਿੰਘ ਨਿਊਜ਼ੀਲੈਂਡ ਤੋਂ ਨੇ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਫਿਰ ਅੱਗੇ ਕਹਿੰਦੇ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਔਰ ਸਾਰੀ ਟੀਮ ਨੂੰ। ਸ਼ੁਕਰੀਆ ਭਾਈ ਸਾਹਿਬ। ਹਾਂਜੀ, ਸਤਨਾਮ ਸਿੰਘ ਜੀ, ਹਰਮਨ ਪੰਨੂ ਜੀ, ਪ੍ਰੈਜ਼ੀਡੈਂਟ ਜੀ ਵੀ, ਬਲਿਆਰ ਸੋਹੀ ਜੀ, और फिर इस तरह इंद्रप्रीत सिंह जी भी और जसवीर सिंह बराड़ जी भी और नैना जी भी और मंजूर कोहनूर जी, पखंडी लोक जी, अमरजीत सैनी जी, सिंह नवजोत जी और फिर इस तरह बसरा जी भी और फिर इसी तरह कुलविंदर सिंह जी भी और फिर बलवंत सिंह जी भी, फिर कहते बंदे घैंट हुंदे दे, फिर इसी तरह प्रभजोत गेमिया जी भी और सात SGV और फिर ऑल अबाउट ट्रूथ सिखिज्म जी भी, जसवीर सिंह जी भी, भोला सिंह जी भी और जोगिंदर सिंह जी, कुलदीप कौर जी, गुरप्रकाश सिंह जी, जतिंदर सिंह जी, बिट्टू जी, राजविंदर कौर जी, गुरविंदर मान जी, सरबजीत सिंह जी, इंद्रजीत सिंह जी, बलविंदर सिंह जी, सब का बहुत बहुत शुक्रिया। सो इस तरह अपने व्यूज़ लेने अपने तुसी एक मिस कीता जिन्होंने करतारपुर साहब का पूछा कि भी किवें उत्थे है। देखो पानी ज़रूर आया सी 7-7 8-8 फुट तक, विद इन डेज उन्होंने बिल्कुल क्लीन करता है। मैं वो पिक्चर्स भी देखिया ने, उत्थे गल भी हुई है, बिल्कुल नॉर्मल वांग है। और मिस्टर महमूद जिहड़े एक ट्रैवल ननकाना साहब का प्रबंध करते हैं, उन्होंने नाल मेरी परसों गल हो रही सी। वो गुरुद्वारियां च जाके जथे प्रबंध करते हैं भेजण दा, वो कहंदे सी भी मैनूं हैरानी है भी ये इन्ना प्रोपेगेंडा ਜਿਹੜਾ ਗੁਰਦੁਆਰਿਆਂ 'ਚ ਹੈ ਕਿ ਜੀ ਉੱਥੇ ਤਾਂ ਪਾਣੀ ਖੜਾ ਹੈ ਜੀ। ਕਹਿੰਦੇ ਜਦੋਂ ਅਸੀਂ ਹੁਣ ਉਹ ਤਾਂ ਇੱਥੋਂ ਟੂਰ ਲੈ ਕੇ ਜਾਣਾ ਚਾਹੁੰਦੇ ਨੇ ਨਨਕਾਣਾ ਸਾਹਿਬ ਦੇ ਔਰ ਦੂਸਰੇ ਮਹਾਰਾਜ ਦੇ ਪ੍ਰਕਾਸ਼ ਪੁਰਬ ਲਈ,
ਤੇ ਉਹ ਕਹਿੰਦੇ ਨੇ ਕਿ ਵੀ ਇਹ ਵੀ ਆਪਣੀ ਸੰਗਤ ਨੂੰ ਦੱਸੋ ਕਿ ਜੀ ਬਿਲਕੁਲ ਹਾਲਾਤ ਉੱਥੇ ਠੀਕ ਹੈ, ਉਹ ਪਾਣੀ ਕੱਢ ਕੇ ਬਿਲਕੁਲ ਨਾਰਮਲ ਵਾਂਗ ਹੈ ਔਰ ਬਿਲਕੁਲ ਇਹ ਅਸੀਂ ਉੱਥੋਂ ਕਨਫਰਮ ਵੀ ਕੀਤਾ ਹੈ। ਸੋ ਇਹ ਬਿਲਕੁਲ ਜਿਹੜੇ ਹੁਣ ਇੰਡੀਆ ਨੇ ਤਾਂ ਬੈਨ ਲਾ ਹੀ ਦਿੱਤਾ ਉੱਥੇ ਜਾਣ ਤੇ, ਵੱਡੀ ਗਿਣਤੀ ਦੇ ਵਿੱਚ ਬਾਹਰੋਂ ਸਿੱਖ ਸੰਗਤਾਂ ਨੂੰ ਜਾਣਾ ਚਾਹੀਦਾ। ਪਾਕਿਸਤਾਨ ਵੱਲੋਂ ਬੜੇ ਪੁਖਤਾ ਪ੍ਰਬੰਧ ਕੀਤੇ ਹੁੰਦੇ ਨੇ ਔਰ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਰੀਸਟੋਰ ਕਰਤਾ ਸੀ। ਸਭ ਤੋਂ ਪਹਿਲੀ ਪਹਿਲ ਉਹਨਾਂ ਦੀ ਸੀ, ਉਹਨਾਂ ਦੇ ਫੌਜੀ ਚੀਫ ਨੇ ਵੀ, ਆਸਿਮ ਮੁਨੀਰ ਨੇ, ਔਰ ਜਿਹੜੀ ਚੀਫ ਮਿਨਿਸਟਰ ਹੈ ਬੀਬੀ ਮਰੀਮ ਨਵਾਜ਼, ਉਹਨਾਂ ਨੇ ਵੀ ਕਿਹਾ ਸੀ ਕਿ ਸਭ ਤੋਂ ਪਹਿਲਾਂ ਇਬਾਦਤਗਾਹ ਸਿੱਖਾਂ ਦੀ ਇਸ ਨੂੰ ਜਿਹੜਾ ਉਹ ਹਾਂ ਬਿਲਕੁਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵੀਅਰਸ ਕੋਲ ਲੈਣੇ ਆ ਇਜਾਜ਼ਤ। ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।